ਅਗਲੀ ਖਬਰ ਅਥਾਰਟੀਜ਼ ਹੁਣ ਕਹਿ ਰਹੀਆਂ ਆ ਵੀ ਚਰਨੋਬਲ ਜਿਹੜਾ ਉਹਨਾਂ ਦਾ ਨਿਊਕਲੀਅਰ ਪਲਾਂਟ ਆ ਉੱਥੋਂ ਰੇਡੀਏਸ਼ਨ ਲੀਕ ਹੋ ਸਕਦੀ ਹੈਗੀ ਆ, ਜਦੋਂ ਕਿ IAEA ਕਹਿ ਰਿਹਾ ਵੀ ਇਦਾਂ ਦੀ ਹਜੇ ਕ੍ਰਿਟੀਕਲ ਸਿਚੁਏਸ਼ਨ ਨਹੀਂ ਹੈਗੀ। ਪਰ ਉੱਥੇ ਇਲੈਕਟ੍ਰਿਸਿਟੀ ਕੱਟ ਕਰ ਦਿੱਤੀ ਗਈ ਆ ਇਸ ਨਿਊਕਲੀਅਰ ਪਲਾਂਟ ਦੀ। ਸਟੇਟ ਰਨ ਨਿਊਕਲੀਅਰ ਕੰਪਨੀ ਹੈਗੀ ਆ ਨਰਗੋ ਐਟਮ, ਤੇ ਉਹਨਾਂ ਨੇ ਕਿਹਾ ਵੀ ਹਾਈ ਵੋਲਟੇਜ ਪਾਵਰ ਲਾਈਨਸ ਡੈਮੇਜ ਹੋ ਗਈਆਂ ਸੀਗੀਆਂ ਜਦੋਂ ਯੂਕਰੇਨ ਤੇ ਰਸ਼ੀਆ ਦੇ ਟਰੂਪਸ ਆਪਸ ਵਿੱਚ ਲੜ ਰਹੇ ਸੀ। ਸੋ ਉਹਦੇ ਨਾਲ ਹੁਣ ਪਾਵਰ ਉੱਥੇ ਦੀ ਪਾਵਰ ਬੰਦ ਹੋ ਗਈ ਆ ਇਸ ਨਿਊਕਲੀਅਰ ਪਲਾਂਟ ਦੀ, ਤੇ ਰੇਡੀਓ ਐਕਟਿਵ ਸਬਸਟੈਂਸਸ ਕਹਿੰਦੇ ਵੀ ਰਿਲੀਜ਼ ਹੋ ਸਕਦੇ ਹੈਗੇ ਆ ਯੂਕਰੇਨ ਦੇ ਵਿੱਚ ਤੇ ਹੋਰ ਯੂਰਪ ਦੇ ਬਾਕੀ ਹਿੱਸਿਆਂ ਦੇ ਵਿੱਚ। 1986 ਦੇ ਵਿੱਚ ਇਹ ਸੇਮ ਜਗ੍ਹਾ ਦੇ ਉੱਤੇ ਦੁਨੀਆ ਦਾ ਸਭ ਤੋਂ ਵਰਸਟ ਨਿਊਕਲੀਅਰ ਐਕਸੀਡੈਂਟ ਹੋਇਆ ਸੀ। ਫੋਰਨ ਮਿਨਿਸਟਰ ਡਮਿਟਰੋ ਕੁਲੇਵਾ ਉਹਨਾਂ ਨੇ ਇਹ ਕਿਹਾ ਵੀ ਸਾਡੇ ਕੋਲ ਡੀਜ਼ਲ ਜਨਰੇਟਰ ਤਾਂ ਹੈਗੇ ਆ, ਪਰ ਉਹ ਸਿਰਫ 48 ਘੰਟੇ ਹੀ ਚੱਲ ਸਕਦੇ ਹੈਗੇ ਆ। ਤੇ ਇੰਟਰਨੈਸ਼ਨਲ ਐਟੋਮਿਕ ਐਨਰਜੀ ਕਮਿਸ਼ਨ ਨੇ ਟਵਿੱਟਰ ਦੇ ਉੱਤੇ ਕਿਹਾ ਵੀ ਜਿਹੜੀਆਂ ਡਿਵੈਲਪਮੈਂਟ ਹੋ ਰਹੀਆਂ ਅਸੀਂ ਉਸ ਨੂੰ ਬਹੁਤ ਤੇਜ਼ੀ ਨਾਲ ਬਹੁਤ ਸੀਰੀਅਸਲੀ ਦੇਖ ਰਹੇ ਹੈਗੇ ਆ, ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ। ਚਰਨੋਬਲ ਪਲਾਂਟ 100 ਕਿਲੋਮੀਟਰ ਯਾਨੀ ਕਿ 62 ਮੀਲ ਕੀਵ ਜਿਹੜਾ ਸ਼ਹਿਰ ਆ ਉਹ ਤੋਂ ਦੂਰ ਹੈਗਾ ਆ। 1986 ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ। ਕਹਿੰਦੇ ਵੀ ਜੇ ਪਾਵਰ ਕੱਟਸ ਕਰ ਦਿੱਤੀਆਂ ਜਾਂ ਨਿਊਕਲੀਅਰ ਫੈਸਿਲਿਟੀਜ਼ ਦੀਆਂ ਤੇ ਇਹ ਬਹੁਤ ਖਤਰਨਾਕ ਹੁੰਦੀਆਂ ਹੈਗੀਆਂ, ਇੱਕ ਸਾਇੰਟਿਸਟ ਨੇ ਦੱਸਿਆ। ਤੇ ਜਿਹਦੇ ਨਾਲ ਕੀ ਆ ਵੀ ਵਾਟਰ ਜਿਹੜਾ ਸਟੋਰੇਜ ਫੈਸਿਲਿਟੀ ਦੇ ਵਿੱਚ ਇਵੈਪੋਰੇਟ ਹੋ ਜਾਂਦਾ, ਉੱਡ ਜਾਂਦਾ ਹੈਗਾ ਆ, ਤੇ ਉਹਦੇ ਨਾਲ ਸਪੈਂਟ ਫਿਊਲ ਰੋਡਸ ਐਕਸਪੋਜ਼ ਹੋ ਜਾਂਦੀਆਂ। ਸੋ ਐਕਚੁਅਲੀ ਉਹ ਫਿਰ ਮੈਲਟ ਹੋ ਜਾਂਦਾ, ਉਹ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਰੇਡੀਏਸ਼ਨਸ ਰਿਲੀਜ਼ ਹੋ ਸਕਦੀਆਂ ਹੈਗੀਆਂ। ਜੀ ਬਿਲਕੁਲ। ਸੋ ਜਿਹੜਾ ਫੂਕੂਸ਼ੀਮਾ ਪਲਾਂਟ ਸੀਗਾ ਜਾਪਾਨ ਦੇ ਵਿੱਚ, ਹਰਜੋਤ ਸਿੰਘ, ਜਦੋਂ ਸੁਨਾਮੀ ਆਈ ਸੀ ਉਸ ਦੇ ਵਿੱਚ ਵੀ ਕੂਲਿੰਗ ਦਾ ਫੇਲੀਅਰ ਹੋਇਆ ਸੀ, ਜਿਸ ਕਰਕੇ ਇਹ ਜਿਹੜੇ ਧਾਤੂ ਆ ਉਹ ਪਾਣੀ ਦੇ ਵਿੱਚ ਵੀ ਤੇ ਉੱਥੇ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ ਫੈਲ ਗਏ ਸੀ, ਜਿਹੜਾ ਉੱਥੇ ਰਹਿਣ ਯੋਗ ਨਹੀਂ ਰਿਹਾ ਸੀ। ਸਥਿਤੀ ਜਿਹੜੀ ਚਰਨੋਬਲ 'ਚ ਇੱਕ ਵਾਰੀ ਫਿਰ ਇੱਦਾਂ ਦੀ ਬਣਦੀ ਜਾ ਰਹੀ ਆ। ਹੋਰ ਜ਼ਿਆਦਾ ਨੁਕਸਾਨ ਨਾ ਹੋਵੇ ਇਸ ਲਈ ਇਸ ਨੂੰ ਠੰਡਿਆ ਰੱਖਣ ਦੇ ਲਈ ਡੋਮ ਵੀ ਬਣਾਇਆ ਗਿਆ। ਬਹੁਤ ਲੰਮਾ ਸਮਾਂ ਇਸ ਨੂੰ ਕਾਬੂ ਕਰਨ ਦੇ ਵਿੱਚ ਲੱਗਾ ਸੀਗਾ, ਤੇ ਹੁਣ ਇਹ ਪਾਵਰ ਗ੍ਰਿਡ ਦੇ ਨਾਲੋਂ ਡਿਸਕਨੈਕਟ ਹੋਣ ਦੇ ਨਾਲ ਇੱਕ ਵਾਰੀ ਫੇਰ ਉਹਨਾਂ ਇਲਾਕਿਆਂ ਦੇ ਵਿੱਚ ਖਤਰਾ ਜਿਹੜਾ ਉਹ ਮੰਡਰਾ ਰਿਹਾ ਆ। ਯੂਕਰੇਨ ਵਾਲੇ ਕਹਿ ਰਹੇ ਆ ਵੀ ਸੀਜ਼ ਫਾਇਰ ਜਿਹੜੀ ਉਹ ਕੀਤੀ ਜਾਵੇ ਤਾਂ ਜੋ ਉੱਥੇ ਚਰਨੋਬਲ ਨਿਊਕਲੀਅਰ ਪਲਾਂਟ ਜਿਹੜਾ ਸੀਗਾ ਉਸ ਦੀਆਂ ਅਰਜੈਂਟ ਰਿਪੇਅਰਸ ਕੀਤੀਆਂ ਜਾਣ ਤਾਂ ਕਿ ਇਹ ਨੁਕਸਾਨ ਹੋਰ ਨਾ ਹੋਵੇ। ਉਧਰ ਯੂਕਰੇਨ ਨੇ 6 ਇਵੈਕੂਏਸ਼ਨ ਰਾਊਟਸ ਆ ਉਹਨਾਂ ਨੂੰ ਆਊਟਲਾਈਨ ਕੀਤਾ ਆ, ਜਿਹੜੀਆਂ ਸਿਟੀਜ਼ ਦੇ ਉੱਤੇ, ਜਿਹੜੇ ਸ਼ਹਿਰਾਂ ਦੇ ਉੱਤੇ ਜ਼ਿਆਦਾ ਬੰਬਾਰਡਮੈਂਟ ਹੋ ਰਹੀ ਆ, ਵੀ ਉੱਥੋਂ ਲੋਕ ਆਸਾਨੀ ਦੇ ਨਾਲ ਨਿਕਲ ਸਕਣ, ਨੁਕਸਾਨ ਜਿਹੜਾ ਜਾਨੀ ਨੁਕਸਾਨ ਨਾ ਹੋਵੇ। ਸੋ ਹੁਣ ਇਹਨਾਂ ਦੇ ਆਪਸ ਦੇ ਵਿੱਚ ਨੈਗੋਸ਼ੀਏਸ਼ਨ ਤਾਂ ਹਰਜੋਤ ਸਿੰਘ ਜੀ ਚੱਲਦੀਆਂ ਰਹੀਆਂ ਆ, ਪਰ ਅਜੇ ਤੱਕ ਕੋਈ ਸਿੱਟੇ ਦੇ ਉੱਤੇ ਕਹਿ ਸਕਦੇ ਹਾਂ ਵੀ ਨਹੀਂ ਬਣੀਆਂ ਹੈਗੀਆਂ, ਨਹੀਂ ਪਹੁੰਚੀਆਂ ਹੈਗੀਆਂ। ਵਲਾਦੀਮੀਰ ਪੁਤਿਨ ਉਹਨਾਂ ਨੇ ਇਹ ਜਿਹੜਾ ਇਹ ਕਿਹਾ ਸੀਗਾ ਵੀ ਯੂਕਰੇਨ ਦੇ ਵਿੱਚ ਜਿਹੜੇ ਕੌਨਸਪਿਰੇਟਸ ਸਰਵਿੰਗ ਆ ਉਹ ਉੱਥੇ ਨਹੀਂ ਜਿਹੜੇ ਘੱਲੇ ਜਾਣਗੇ। ਸੋ ਡਿਫੈਂਸ ਮਿਨਿਸਟਰ ਨੇ ਐਡਮਿਟ ਕੀਤਾ ਸੀਗਾ ਵੀ ਇਹ ਝੂਠ ਇੱਕ ਹਿਸਾਬ ਦੇ ਨਾਲ ਕਿਹਾ ਹੈਗਾ ਆ। ਸੋ ਹੁਣ ਅੱਗੇ ਦੇਖੋ ਵੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈਗਾ ਆ। ਸਥਿਤੀ ਕੋਈ ਬਹੁਤੀ ਅਨੁਕੂਲ ਨਹੀਂ ਹੈਗੀ। ਦੂਜਾ ਹਫਤਾ ਹੈਗਾ ਆ ਹੁਣ ਤੱਕ ਇਸ ਜੰਗ ਨੂੰ ਜਿਹੜਾ ਉਹ ਚੱਲਦਿਆਂ ਹੋਇਆ, ਜਿਹੜੀ ਇਨਵੇਜ਼ਨ ਕੀਤੀ ਆ ਰਸ਼ੀਆ ਨੇ ਯੂਕਰੇਨ ਦੀ। ਸੋ ਅੱਗੇ ਕਿੱਥੇ ਤੱਕ ਜਾ ਕੇ ਪੁਤਿਨ ਜਿਹੜਾ ਉਹ ਹਟੇਗਾ, ਇਹ ਹੁਣ ਵੱਡਾ ਜਿਹੜਾ ਸਵਾਲ ਹੈਗਾ। ਪਰ ਯੂਕਰੇਨ ਵਾਲੇ ਡਟੇ ਹੋਏ ਨੇ, ਲੋਕ ਉੱਥੋਂ ਦੇ ਆਮ ਲੋਕ ਕਿੱਦਾਂ ਲੜਾਈ ਲੜੀ ਜਾਂਦੀ ਆ ਉਸ ਦੀਆਂ ਜਿਹੜੀਆਂ ਹੁਣ ਕਲਾਸਾਂ ਜਿਹੜੀਆਂ ਉਹ ਲੈ ਰਹੇ ਨੇ, ਕੋਰਸ ਜਿਹੜੇ ਉਹ ਵਗੈਰਾ ਕਰ ਰਹੇ ਆ ਵੀ ਆਪਾਂ ਕਿੱਦਾਂ ਆਪਣੇ ਮੁਲਕ ਨੂੰ ਜਿਹੜਾ ਉਹ ਬਚਾ ਸਕੀਏ। US ਡਿਫੈਂਸ ਇੰਟੈਲੀਜੈਂਸ ਏਜੰਸੀ ਦੇ ਮੁਤਾਬਕ 2000 ਤੋਂ 4000 ਦੇ ਦਰਮਿਆਨ ਰਸ਼ੀਅਨ ਸਰਵਿਸਮੈਨ ਫੌਜੀ ਜਿਹੜੇ